ਸਾਨੂੰ ਮਹਿਸੂਸ ਨਹੀਂ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਹਾਂ ਸਾਨੂੰ ਤਾਂ ਐਂ ਲੱਗਦਾ ਵੀ ਅਸੀਂ ਇੱਕੋ ਹੀ ਪਰਿਵਾਰ ਦੇ ਜੰਮੇ ਪਲੇ ਇਕੱਠੇ ਹੀ ਆ। ਕੱਲ ਅਸੀਂ ਮਾਰਕੀਟ ਘੁੰਮਣ ਗਏ ਸੀ ਤੇ ਮੈਂ ਉੱਥੇ ਬੈਠ ਗਈ, ਇੱਕ ਮੇਰੇ ਨਾਲ ਬਜ਼ੁਰਗ ਸੀ, ਅਸੀਂ ਬੈਠੇ, ਉਹ ਸਾਨੂੰ ਪਹਿਲਾਂ ਉਹਨਾਂ ਨੇ ਚਾਹ ਪਾਣੀ ਪੁੱਛਿਆ, ਫਿਰ ਅਸੀਂ ਕਿਹਾ ਵੀ ਅਸੀਂ ਚਾਹ ਨਹੀਂ ਪੀਣੀ ਹੈਗੀ, ਤੇ ਉਹ ਸਾਡੇ ਲਈ ਕੋਲਡ ਡਰਿੰਕ ਲੈ ਆਏ ਉਸੇ ਟਾਈਮ। ਅਸੀਂ ਉਹਨਾਂ ਦਿਲੋਂ ਅਸੀਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਹੀਂ ਲਈ। ਉਹਨਾਂ ਨੇ ਕਿਹਾ ਤੁਸੀਂ ਸਾਡੇ ਮਹਿਮਾਨ ਹੋ, ਤੁਸੀਂ ਸਾਡੇ ਮਹਿਮਾਨ ਹੋ, ਅਸੀਂ ਪੈਸੇ। ਸਾਨੂੰ ਬਹੁਤ ਵਧੀਆ ਲੱਗਾ, ਬਹੁਤ ਦਿਲੋਂ ਪਿਆਰ ਕੀਤਾ ਸਾਰਿਆਂ ਨੇ, ਬਹੁਤ ਵਧੀਆ ਲੱਗਿਆ ਆਣ ਕੇ। ਪਿਆਰ ਇੱਕ ਐਸੀ ਦਵਾਈ ਹੈ ਜਿਹੜੀ ਜੋੜਦੀ ਹੈ ਤੇ ਨਫ਼ਰਤ ਇੱਕ ਐਸੀ ਚੀਜ਼ ਆਗਣੀ ਹੈ ਜਿਹੜੀ ਤੋੜਦੀ ਹੈ। ਸਾਰੇ ਇੱਕ ਹੀ ਅੱਲਾਹ ਤਾਲਾ ਨੇ ਇਹ ਭਾਂਡੇ ਘੜੇ ਨੇ, ਫਿਰ ਵੱਖ ਕਿਵੇਂ ਹੋ ਸਕਦੇ ਨੇ, ਅਲੱਗ ਕਿਵੇਂ ਹੋ ਸਕਦੇ ਨੇ? ਸਾਰੇ 'ਚ ਖੂਨ ਇੱਕੋ ਹੈ, ਠੀਕ ਹੈ। ਵੱਖ ਵੱਖ ਦਰਿਆ ਵਗਦੇ ਪਏ ਨੇ, ਕੋਈ ਮੁਹੰਮਦ ਸਾਹਿਬ ਦਾ ਦਰਿਆ ਵਗਦਾ ਹੈ, ਕੋਈ ਸਿੱਖਾਂ ਦਾ ਦਰਿਆ ਵਗਦਾ ਹੈ, ਕੋਈ ਹਿੰਦੂਆਂ ਦਾ ਦਰਿਆ ਵਗਦਾ ਹੈ, ਕੋਈ ਈਸਾਈਆਂ ਦਾ ਦਰਿਆ ਵਗਦਾ ਹੈ। ਜਾਂਦੇ ਸਾਰੇ ਹੀ ਉਸ ਅੱਲਾਹ ਤਾਲਾ ਦੀ ਗੋਸ਼। ਕੀ ਨਾਮ ਹੈ ਜੀ ਆਪਣਾ? ਪ੍ਰਭਪ੍ਰੀਤ। ਅੱਛਾ, ਤੁਹਾਡਾ ਨਾਮ ਜੀ? ਹਰਮਨਜੀਤ। ਕਿਹੜੀ ਜਗ੍ਹਾ ਤੋਂ ਆਏ ਭਾਜੀ? ਪੰਜਾਬ। ਕਿਹੜਾ? ਚੰਡੀਗੜ੍ਹ ਤੋਂ। ਆਪਾਂ ਫਤਿਹਗੜ੍ਹ ਸਾਹਿਬ ਤੋਂ। ਤੁਸੀਂ ਫਤਿਹਗੜ੍ਹ ਸਾਹਿਬ ਤੋਂ ਆਏ? ਹਾਂਜੀ। ਤੁਹਾਡੇ ਮਾਤਾ ਪਿਤਾ ਦਾ ਕਿਹੜਾ ਪਿੰਡ ਸੀ 47 ਦੀ ਵੰਡ ਤੋਂ ਪਹਿਲੇ? ਉਹਨਾਂ ਦਾ ਤਾਂ ਜੀ ਉਹੀ ਸੀਗਾ ਪੰਜਾਬ, ਉਧਰ ਦੇ ਚੜ੍ਹਦਾ ਪੰਜਾਬ ਵਿੱਚ। ਤੁਹਾਡਾ? ਆਪਣਾ ਵੀ ਚੜ੍ਹਦਾ ਹੀ ਪੰਜਾਬ ਸੀ। ਤੁਸੀਂ ਕੀ ਕੰਮ ਕਰਦੇ? ਮੈਂ ਐਡਵੋਕੇਟ ਹਾਂ ਜੀ। ਐਡਵੋਕੇਟ। ਤੁਸੀਂ? ਮੈਂ ਅਕਾਊਂਟੈਂਟ ਹਾਂ ਜੀ। ਅੱਛਾ, ਵਾਹ ਬਈ ਵਾਹ। ਤੇ ਤੁਹਾਡੇ ਉੱਥੇ ਸਿਟੀ 'ਚ ਰਹਿੰਦੇ ਜਾਂ ਪਿੰਡ ਕਿਸੇ 'ਚ ਰਹਿੰਦੇ? ਸ਼ਹਿਰ 'ਚ ਰਹਿੰਦੇ। ਤੁਸੀਂ ਵੀ ਸ਼ਹਿਰ 'ਚ ਹੀ ਤੁਹਾਨੂੰ ਇੱਥੇ ਆਣਾ ਕਿਸ ਤਰ੍ਹਾਂ ਮਹਿਸੂਸ ਹੋਇਆ? ਚੜ੍ਹਦੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਇੱਥੇ ਉਹਨਾਂ ਦੀ ਸਮਾਧ ਸੀ, ਗੁਰਦੁਆਰਾ ਸੀ, ਉੱਥੇ ਤੁਹਾਨੂੰ ਆ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ? ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ। ਇਹ ਬਲਕਿ ਜੀਵਨ ਦੇ ਵਿੱਚ ਇਹ ਪਹਿਲੀ ਦਫਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਜਿਹੜਾ ਕਿੱਡਾ ਵੱਡਾ ਜਿਹੜਾ ਰਚਿਆ ਹੋਇਆ ਸ਼ਹਿਰ ਜਿਹੜਾ ਲਾਹੌਰ, ਬੜਾ ਆਨੰਦ ਆ ਰਿਹਾ ਹੈ। ਕਿੱਡਾ ਬੇਮਿਸਾਲ ਦੇਖਣ ਵਾਲੀ ਚੀਜ਼ਾਂ ਨੇ, ਬਹੁਤ ਆਨੰਦ ਆ ਰਿਹਾ ਜੀ ਦੇਖ ਕੇ। ਲੋਕਾਂ ਦੇ ਨਾਲ ਤੁਹਾਡੇ ਨਾਲ ਕਿਸ ਤਰ੍ਹਾਂ ਦਾ? ਬਹੁਤ ਚੰਗਾ ਵਿਵਹਾਰ ਹੈ ਜੀ। ਸਾਰਿਆਂ ਨੇ ਬਹੁਤ ਸਤਿਕਾਰ ਕੀਤਾ। ਪਾਕਿਸਤਾਨ ਦੇ ਜਿੰਨੀ ਵੀ ਆਵਾਮ ਹੈ, ਸਾਰਿਆਂ ਨੇ ਜਦੋਂ ਅਸੀਂ ਪਹੁੰਚੇ ਵਾਗੇ ਤੋਂ ਲੈ ਕੇ ਹੁਰੇ ਤੱਕ ਸਾਰਿਆਂ ਨੇ ਬਹੁਤ ਸਤਿਕਾਰ ਕੀਤਾ। ਬਹੁਤ ਚੰਗਾ ਵਿਵਹਾਰ। ਕੀ ਮਹਿਸੂਸ ਕੀਤਾ ਤੁਸੀਂ ਇੱਥੇ ਆ ਕੇ? ਪ੍ਰਾਊਡ ਜਿਹਾ ਫੀਲ ਕਰਦੇ ਹਾਂ ਜਿਵੇਂ ਸਾਡਾ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ, ਵੀ ਐਡਾ ਰਾਜ ਭਾਗ। ਉਹ ਚੀਜ਼ ਬਹੁਤ ਵਧੀਆ ਮਹਿਸੂਸ ਹੁੰਦੀ ਹੈ, ਵੀ ਇੱਕ ਪ੍ਰਾਊਡ ਫੀਲ ਹੁੰਦਾ ਵੀ ਹਾਂ ਅਸੀਂ ਉਸ ਕੌਮ 'ਚੋਂ ਜਨਮ ਲਿਆ ਹੋਇਆ। ਬਹੁਤ ਵਧੀਆ ਲੱਗਿਆ ਔਰ ਘੁੰਮ ਕੇ ਇੱਥੇ ਦਾ ਜੋ ਦੇਖਣ ਨੂੰ ਮਾਹੌਲ ਮਿਲਿਆ ਉਹ ਵੀ ਬਹੁਤ ਸੋਹਣਾ ਲੱਗਿਆ। ਕਿਲ੍ਹਾ ਦੇਖਣ ਨੂੰ ਮਿਲਿਆ, ਉਹ ਚੀਜ਼ਾਂ ਮਤਲਬ ਬਹੁਤ ਵਧੀਆ ਲੱਗਿਆ। ਇੱਕ ਲੱਗਿਆ ਵੀ ਹਾਂ ਵੀ ਅਸੀਂ ਪਾਕਿਸਤਾਨ ਘੁੰਮਣ ਆਏ ਹੋਏ ਹਾਂ, ਕਿ ਬਹੁਤ ਫੀਲਿੰਗ ਬਹੁਤ ਵਧੀਆ ਮਹਿਸੂਸ ਹੋ ਰਹੀ ਹੈ। ਇੱਦਾਂ ਨਹੀਂ ਲੱਗ ਰਿਹਾ ਵੀ ਓਪਰੇ ਦੇ ਜਾਏ ਪਏ, ਇੱਦਾਂ ਦਾ ਕੁਛ ਨਹੀਂ ਲੱਗ ਰਿਹਾ। ਜਿਸ ਟਾਈਮ ਤੁਸੀਂ ਮਾਰਕੀਟ ਬਾਜ਼ਾਰ ਜਾਂਦੇ ਹੋ, ਕੀ ਮਹਿਸੂਸ ਕਰਦੇ? ਲੋਕਾਂ ਦੇ ਤਾਸਰਾਤ ਕੀ ਹੁੰਦੇ ਨੇ? ਬਹੁਤ ਸੋਹਣੇ, ਤੇ ਇੰਨੀ ਕੁ ਰਿਸਪੈਕਟ ਕਰਦੇ ਨੇ ਨਾ ਵੀ ਉਹ ਮਹਿਸੂਸ ਕਰਦੇ ਨੇ ਕਿ ਹਾਂ ਵੀ ਸਾਡੇ ਭਾਈ ਆਏ ਨੇ, ਵੀ ਸਾਡੇ ਆਪਣਾ ਪਰਿਵਾਰ। ਸਾਨੂੰ ਮਹਿਸੂਸ ਨਹੀਂ ਹੁੰਦਾ? ਸਾਨੂੰ ਤਾਂ ਐਂ ਲੱਗਦਾ ਵੀ ਅਸੀਂ ਇੱਕੋ ਹੀ ਪਰਿਵਾਰ ਦੇ ਜੰਮੇ ਪਲੇ ਇਕੱਠੇ ਹੀ ਆ। ਇਹ ਤਾਂ ਬਾਰਡਰ ਨੇ ਪਾਤਾ ਸਾਡੇ ਚ, ਅਸੀਂ ਤਾਂ ਕਹਿੰਦੇ ਆ ਬਾਰਡਰ ਸਾਈਡ ਹੋਵੇ ਤੇ ਅਸੀਂ ਇਕੱਠੇ ਹੋਈਏ ਭਾਈ। ਕੀ ਬਾਤ, ਬੜਾ ਅੱਛਾ। ਵੈਸੇ ਜੀ ਬਾਰਡਰ ਥੋੜਾ ਜਿਹਾ ਪਾਸੇ ਹੋ ਜਾਵੇ ਤੇ ਜਾਂ ਥੋੜੀ ਜਿਹੀ ਅੱਖ ਭੀੜ ਲੈ, ਅਸੀਂ ਛਾਲ ਮਾਰ ਕੇ ਛਾਲ ਮਾਰ ਕੇ ਇੱਧਰ ਉੱਧਰ ਹੋ ਜਾਈਏ। ਹੈ ਬਹੁਤ ਆਨੰਦ ਆਇਆ ਇੱਥੇ, ਜਿਹੜੇ ਲੋਕਾਂ ਨੇ ਬਹੁਤ ਸਤਿਕਾਰ ਕੀਤਾ। ਜਿੰਨੀ ਵੀ ਇੱਧਰ ਦੀ ਆਵਾਮ ਹੈ, ਅਸੀਂ ਬਾਜ਼ਾਰਾਂ ਜਾਂਦੇ ਹਾਂ ਜਾਂ ਕਿਧਰੇ ਵੀ ਜਾਂਦੇ ਹਾਂ, ਉਹ ਸਾਰੇ ਸਾਨੂੰ ਇਸ ਤਰ੍ਹਾਂ ਕਹਿੰਦੇ ਸਾਡਾ ਜੀ ਕਰ ਤੁਹਾਨੂੰ ਸਾਰਿਆਂ ਨੂੰ ਇੱਥੇ ਰੱਖ ਲਈਏ। ਅਸੀਂ ਕੋਈ ਆਟੋ ਲੈਂਦੇ ਹਾਂ, ਆਟੋ ਵਾਲੇ ਬਹੁਤ ਸਤਿਕਾਰ ਕਰਦੇ ਆ, ਉਹ ਕਹਿੰਦੇ ਸਾਡਾ ਜੀ ਕਰ ਤੁਹਾਨੂੰ ਸਾਰਾ ਦਿਨ ਅਸੀਂ ਘੁਮਾਈਏ। ਇਹ ਤੁਸੀਂ ਇਹ ਦੇਖੋ ਕਿੱਡਾ ਵੱਡਾ ਇੱਕ ਮੈਸੇਜ ਹੈ। ਕਹਿਣ ਤੋਂ ਭਾਵ ਹੈ ਕਿ ਕੋਈ ਪੈਸੇ ਦਾ ਜਾਂ ਕੋਈ ਉਹਨਾਂ ਦਾ ਪਰਪਸ ਨਹੀਂ ਗਾ ਕਿ ਅਸੀਂ ਕੋਈ ਪੈਸਾ ਉਹ ਕਰਨਾ ਹੈ। ਉਹਨਾਂ ਨੇ ਇੱਕ ਪਿਆਰ, ਇੱਕ ਮੁਹੱਬਤ ਦਾ ਜਿਹੜਾ ਇੱਕ ਮੈਸੇਜ ਜਿਹੜਾ ਸਾਰਿਆਂ ਨੂੰ ਦਿੰਦੇ ਨੇਗੇ, ਅਤੇ ਬਹੁਤ ਮਜ਼ਾ ਆ ਰਿਹਾ, ਬਹੁਤ ਆਨੰਦ ਆ ਰਿਹਾ। ਜੀਵਨ ਵਿੱਚ ਸਾਨੂੰ ਇੱਥੇ ਆ ਕੇ ਪਹਿਲੀ ਦਫਾ ਆਉਣ ਦਾ ਮੌਕਾ ਮਿਲਿਆ ਅਤੇ ਬਹੁਤ ਆਨੰਦ ਆ ਰਿਹਾ। ਜਿੰਨਾ ਵੀ ਅਸੀਂ ਸ਼ਹਿਰ ਵੇਖਿਆ ਲਾਹੌਰ ਦਾ, ਬਹੁਤ ਮਜ਼ਾ ਆਇਆ। ਬਹੁਤ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਤੁਹਾਡਾ ਕੀ ਨਾਮ ਹੈ ਜੀ? ਇੰਦਰਜੀਤ ਕੌਰ। ਇੰਦਰਜੀਤ, ਕਿਹੜੀ ਜਗ੍ਹਾ ਤੋਂ ਆਏ ਭੈਣ ਜੀ? ਇੰਡੀਆ ਤੋਂ, ਪੰਜਾਬ ਤੋਂ। ਪੰਜਾਬ ਕਿਹੜਾ ਪਿੰਡ? ਹੁਸ਼ਿਆਰਪੁਰ ਜ਼ਿਲ੍ਹਾ। ਹੁਸ਼ਿਆਰਪੁਰ ਪਿੰਡ ਕਿਹੜਾ ਸੀ? ਮਹਿਮੂਦਪੁਰ। ਮਹਿਮੂਦਪੁਰ ਬਟਾਲਾ? ਹਾਂਜੀ। ਮੈਂ ਕਿਹੜੇ ਬੜੇ ਬਜ਼ੁਰਗਾਂ ਦੇ ਵੀਡੀਓ ਰਿਕਾਰਡ ਕੀਤੀਆਂ। ਤੁਸੀਂ ਹਰਬੰਸ ਸਿੰਘ ਦੀ ਵੀ ਕਰਕੇ ਆਏ ਸੀ, ਮੇਰੇ ਫੁੱਫੜ ਜੀ ਸੀ, ਉਹ ਹੁਣੇ ਐਕਸਪਾਇਰ ਹੋਏ ਨੇ। ਉਹ 114 ਸਾਲ ਦੀ ਉਮਰ ਉਹਨਾਂ ਦੀ ਹੋਈ ਹੈ। ਸਾਨੂੰ ਬੜੀਆਂ ਗੱਲਾਂ ਉਹ ਦੱਸਦੇ ਹੁੰਦੇ ਸੀ ਆਪਣੇ ਪਾਕਿਸਤਾਨ ਦੀਆਂ ਕਿੱਦਾਂ। ਤੇ ਬੜਾ ਜੀ ਦੁੱਖ ਹੁੰਦਾ ਜਿਸ ਟਾਈਮ ਉਹ ਬਜ਼ੁਰਗ ਜਿਹੜੇ ਨਾ ਆਸਤਾ ਨਿਸ਼ਾਨੀਆਂ ਫੁੱਲ ਕਿਰਦੇ ਜਾਂਦੇ ਆ, ਤੇ ਹੋਰ 5-7 ਸਾਲ ਨੇ ਉਸ ਤੋਂ ਬਾਅਦ ਬਿਲਕੁਲ ਯਾਦਾਂ ਮਿਟ ਜਾਣੀਆਂ ਨੇ। ਇਹ ਪੀੜ੍ਹੀ ਦੇਖਣ ਨੂੰ ਲੱਭਣੀ ਨਹੀਂ ਹੈਗੀ। ਇਹ ਪੀੜ੍ਹੀ ਦੇਖਣ ਨੂੰ ਨਹੀਂ ਮਿਲਣੀ ਜਿਹਨੇ ਜੋੜ ਸਾਡੇ ਨਾਲ ਪੈਦਾ ਕਰਨਾ, ਯਾਦਾਂ ਜਿਹਨਾਂ ਸਾਡੇ ਨਾਲ ਸ਼ੇਅਰ ਕਰਨੀਆਂ। ਦੇਖੋ ਭੈਣ ਜੀ ਨੇ ਗੱਲ ਕਿੱਡੀ ਸੋਹਣੀ ਕੀਤੀ, ਜੇ ਆਪਣੇ ਬਜ਼ੁਰਗਾਂ ਕੋਲ ਬਹਿੰਦੇ ਰਹੇ ਨੇ ਤਾਂ ਉਹਨਾਂ ਕੋਲ ਗੱਲ ਸੁਣੀਆਂ ਨੇ ਹੈ, ਤੇ ਜੇ ਅਗਰ ਨਾ ਬੈਠਣ ਤਾਂ ਕਦੀ ਵੀ ਉਹ ਮੁਹੱਬਤ ਦਾ ਜਿਹੜਾ ਪ੍ਰਚਾਰ ਕਦੀ ਵੀ ਨਾ ਕਰਨੇ।
ਤੁਸੀਂ ਕੀ ਮਹਿਸੂਸ ਕਰ ਰਹੇ ਜੀ ਬਾਬਾ ਜੀ ਦੀ ਧਰਤੀ ਤੇ ਇੱਥੇ ਆ ਆਣ ਕੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ, ਬਹੁਤ ਹੀ ਜ਼ਿਆਦਾ ਵਧੀਆ ਮਹਿਸੂਸ ਕਰਦੇ ਆ। ਆਪਣੇ ਗੁਰੂਆਂ ਦੀ ਧਰਤੀ ਦੇਖੀ ਹੈ, ਸਾਰੇ ਥਾਂ ਤੇ ਨਮਸਕਾਰ ਕੀਤਾ ਹੈ। ਇੱਥੇ ਆਣ ਕੇ ਵੀ ਬਹੁਤ ਵਧੀਆ ਲੱਗਿਆ ਆ। ਮਨ ਵਿੱਚ ਅੰਦਰੋਂ ਫੀਲਿੰਗ ਆ ਰਹੀ ਕਿ ਅਸੀਂ ਸਵਰਗ ਸੀ ਸਾਡਾ ਇੱਥੇ। ਤੁਸੀਂ ਪਹਿਲੀ ਦਫਾ ਆਏ ਜੀ? ਹਾਂਜੀ, ਮੈਂ ਪਹਿਲੀ ਦਫਾ ਆਈ ਹਾਂ। ਅੱਛਾ, ਤੇ ਨਾਲ ਮੀਆਂ ਸਾਹਿਬ ਵੀ ਆਏ? ਨਹੀਂ, ਉਹ ਨਹੀਂ ਆਏ, ਉਹਨਾਂ ਨੇ ਲਗਾਇਆ ਹੀ ਨਹੀਂ ਸੀ, ਉਹ ਕੈਨੇਡਾ ਗਏ ਹੋਏ ਆ। ਅੱਛਾ, ਉਹ ਪਾਏ ਪਹਿਲੇ ਕਦੀ? ਨਹੀਂ। ਇੱਥੇ ਤੁਸੀਂ ਆਪਣੇ ਸ਼ੋਹਰ ਨੂੰ ਮਿਸ ਕਰਦੇ ਹੋ ਕਿ ਨਹੀਂ ਕਰਦੇ ਇਸ ਜਗ੍ਹਾ? ਕੋਈ ਪੈਗਾਮ ਦੇ ਇਸ ਵੀਡੀਓ ਦੇ ਵਿੱਚ? ਬਹੁਤ ਮਿਸ ਕੀਤਾ। ਮੈਂ ਤਾਂ ਕਿਹਾ ਸੀ ਦੋਨੇ ਜਣੇ ਆਂਦੇ ਤਾਂ ਬਹੁਤ ਵਧੀਆ ਲੱਗਣਾ ਸੀ, ਬਹੁਤ ਵਧੀਆ ਘੁੰਮਣਾ ਫਿਰਨਾ ਸੀ ਜਾਂ ਇੰਜੋਏ ਕਰਨਾ ਸੀ, ਪਰ ਹੁਣ ਵੀ ਮੈਂ ਇਕੱਲੀ ਵੀ ਬਹੁਤ ਇੰਜੋਏ ਕਰ ਰਹੀ ਹਾਂ। ਨੈਕਸਟ ਟਾਈਮ ਅਸੀਂ ਆਵਾਂਗੇ, ਦੋਨੇ ਆਵਾਂਗੇ, ਨੈਕਸਟ ਟਾਈਮ ਆਵਾਂਗੇ। ਤੇ ਜੇ ਫੇਰ ਉਹ ਕੈਨੇਡਾ ਚੱਲ ਗਏ? ਨਹੀਂ, ਇਕੱਠੇ ਆਵਾਂਗੇ, ਦੋਨੋਂ ਜਣੇ ਇਕੱਠੇ ਆਵਾਂਗੇ ਨੈਕਸਟ ਟਾਈਮ, ਤੇ ਕੋਸ਼ਿਸ਼ ਕਰਾਂਗੇ। ਸਾਡੇ ਵੀਜ਼ੇ ਬਹੁਤ ਘੱਟ ਲੱਗੇ ਆ ਇਸ ਵਾਰ। ਮੇਰਾ ਜਥਾ ਸੀ ਪੂਰਾ 18 ਜਣਿਆਂ ਨੇ ਅਸੀਂ ਅਪਲਾਈ ਕੀਤਾ ਸੀ, ਜਿਹਦੇ ਵਿੱਚੋਂ ਸਾਨੂੰ ਸਿਰਫ 4 ਵੀਜ਼ੇ ਮਿਲੇ ਆ, ਉਹ ਵੀ ਅਲੱਗ-ਅਲੱਗ ਪਿੰਡਾਂ ਤੋਂ। ਇੱਕ ਪਿੰਡ 'ਚੋਂ ਇੱਕ ਵੀਜ਼ਾ ਦਿੱਤਾ ਆ ਉਹਨਾਂ ਨੇ। ਇਸ ਕਰਕੇ ਨਾਲ ਕੋਈ ਕੰਪਨੀ ਵੀ ਨਹੀਂ ਹੈ ਇੰਨਾ, ਤੇ ਲੇਕਿਨ ਬਹੁਤ ਵਧੀਆ ਲੱਗਿਆ। ਜਿਹੜਾ ਇੱਧਰ ਦੀ ਸਾਨੂੰ ਮਤਲਬ ਕਿ ਲੋਕ ਨੇ, ਉਹਨਾਂ ਨੇ ਬਹੁਤ ਪਿਆਰ ਮੁਹੱਬਤ ਦਿੱਤਾ, ਬਹੁਤ ਜ਼ਿਆਦਾ। ਕੱਲ ਅਸੀਂ ਮਾਰਕੀਟ ਘੁੰਮਣ ਗਏ ਸੀ ਤੇ ਮੈਂ ਉੱਥੇ ਬੈਠ ਗਈ, ਇੱਕ ਮੇਰੇ ਨਾਲ ਬਜ਼ੁਰਗ ਸੀ, ਅਸੀਂ ਬੈਠੇ। ਉਹ ਸਾਨੂੰ ਪਹਿਲਾਂ ਉਹਨਾਂ ਨੇ ਚਾਹ ਪਾਣੀ ਪੁੱਛਿਆ, ਫਿਰ ਅਸੀਂ ਕਿਹਾ ਵੀ ਅਸੀਂ ਚਾਹ ਨਹੀਂ ਪੀਣੀ ਹੈਗੀ, ਤੇ ਉਹ ਸਾਡੇ ਲਈ ਕੋਲਡ ਡਰਿੰਕ ਲੈ ਆਏ ਉਸੇ ਟਾਈਮ। ਅਸੀਂ ਉਹਨਾਂ ਦਿਲੋਂ ਅਸੀਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨਹੀਂ ਲਈ। ਉਹਨਾਂ ਨੇ ਕਿਹਾ ਤੁਸੀਂ ਸਾਡੇ ਮਹਿਮਾਨ ਹੋ, ਤੁਸੀਂ ਸਾਡੇ ਮਹਿਮਾਨ ਹੋ, ਅਸੀਂ ਪੈਸੇ। ਸਾਨੂੰ ਬਹੁਤ ਵਧੀਆ ਲੱਗਾ, ਬਹੁਤ ਦਿਲੋਂ ਪਿਆਰ ਕੀਤਾ ਸਾਰਿਆਂ ਨੇ, ਬਹੁਤ ਵਧੀਆ ਲੱਗਿਆ ਆਣ ਕੇ। ਤੇ ਤੁਹਾਡੇ ਨਾਨਕੇ ਵੀ ਇੰਡੀਆ ਦੇ ਸਨ ਸ਼ੁਰੂ ਤੋਂ? ਮੇਰੇ ਨਾਨਕੇ ਵੀ ਇੱਥੋਂ ਦੇ ਸੀ, ਮੇਰੇ ਦਾਦਕੇ ਵੀ ਇੱਥੋਂ ਦੇ ਸੀ, ਮੇਰੇ ਆਂਢੀ ਗੁਆਂਢੀ ਸਭ, ਮੇਰਾ ਨਾਨਕਾ ਦਾਦਕਾ ਸਭ ਪਰਿਵਾਰ ਜਿਹੜਾ ਇੱਥੋਂ ਦੇ ਸੀਗੇ, ਪਾਕਿਸਤਾਨ ਦੇ। ਇਹ ਕਿਹੜੇ ਪਿੰਡ ਦੱਸੇ ਉਹਨਾਂ ਨੇ? ਸਿਆਲਕੋਟ ਜ਼ਿਲ੍ਹਾ ਉਹਨਾਂ ਦਾ ਸੀਗਾ, ਗੁਜਰਾਂਵਾਲਾ ਜ਼ਿਲ੍ਹਾ ਉਹਨਾਂ ਦਾ ਸੀ, ਕਿਆਂਪੁਰ ਦੇ ਸਨ। ਇਦਾਂ ਮਤਲਬ ਵੱਖਰੇ ਕਿਆਮਪੁਰ ਦੇ? ਕਿਆਮਪੁਰ ਕੌਣ ਰਹਿੰਦਾ ਸੀ? ਕਿਆਂਪੁਰ ਸਾਡੇ ਫੁੱਫੜ ਜੀ ਜਿਨ੍ਹਾਂ ਦੀ ਗੱਲ ਕਰਦੀ ਪਈ ਆ, ਉਹ ਕਿਆਂਪੁਰ ਤੋਂ ਸਨ। ਮੈਂ ਤੁਹਾਡੇ ਫੁੱਫੜ ਦਾ ਤੁਹਾਨੂੰ ਪਿੰਡ ਜ਼ਰੂਰ ਦਿਖਾਣਾ ਮੇਰੀ ਲਿਸਟ ਦੇ ਹਰਬੰਸ ਵਿੱਚ। ਸਿੰਘ, ਹਾਂਜੀ ਹਰਬੰਸ ਸਿੰਘ। ਨਾਮ ਲੈ ਲਓ ਜਰਾ ਆਪਣੇ, ਪਹਿਲੇ ਫੁੱਫੜ ਦਾ ਨਾਮ ਲਓ, ਫੁੱਫੜ ਦੇ ਭਰਾਵਾਂ ਦਾ ਨਾਮ ਲਓ, ਹਾਂਜੀ, ਤੇ ਫਿਰ ਫੁੱਫੜ ਦੇ ਬਾਪੂ ਦਾ ਨਾਮ ਲਓ ਤੇ ਕੌਮ ਲਵੋ। ਫੁੱਫੜ ਦੇ ਬਾਪੂ ਦਾ ਨਾਂ ਤੇ ਮੈਨੂੰ ਨਹੀਂ ਅੱਛਾ। ਪਤਾ ਹੈਗਾ ਜਾਂ ਕਿੱਦਾਂ। ਤੁਹਾਡੇ ਫੁੱਫੜ ਦਾ ਨਾਮ ਕੀ ਫੁੱਫੜ ਸੀ? ਜੀ ਦਾ ਨਾਂ ਹਰਬੰਸ ਸਿੰਘ ਸੀ, ਉਹਨਾਂ ਦੇ ਬ੍ਰਦਰ ਆ ਹਰਭਜਨ ਸਿੰਘ ਆ, ਤੇ 2 ਬ੍ਰਦਰ ਹੋ ਰਿਹਾ। ਵੈਸੇ ਜ਼ਿਆਦਾ ਨਹੀਂ ਮੈਨੂੰ ਨਾਮਾਂ ਦਾ ਪਤਾ, ਜਿੰਨਾ ਮੈਨੂੰ ਪਤਾ ਮੈਂ ਨਾ ਦੱਸ ਸਕਦੀ ਤੁਹਾਨੂੰ। ਉਹਨਾਂ ਦੀ ਬਰਾਦਰੀ ਕਿਹੜੀ ਸੀ ਫੁੱਫੜ ਦੀ? ਕਿਹੜੇ ਜੱਟ ਕੇ ਗੋਤ ਕਿਹੜੀ? ਬਾਜਵੇ। ਅਸੀਂ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹ ਸਿਆਲਕੋਟ ਤੋਂ ਸੀਗੇ, ਉਹ ਚੀਮੇ। ਅੱਛਾ, ਉਹਨਾਂ ਨੇ ਦੱਸਿਆ ਬਹੁਤ ਕੁਝ ਹੈ, ਲੇਕਿਨ ਮੇਰੇ ਹੁਣ ਮਾਈਂਡ 'ਚ ਨਹੀਂ ਆ ਰਿਹਾ। ਜਿੱਦਾਂ ਮੈਨੂੰ ਯਾਦ ਹੈਗਾ, ਪਰ ਇੱਕਦਮ ਜਿੱਦਾਂ ਨਹੀਂ ਯਾਦ ਆਉਂਦਾ। ਮੈਨੂੰ ਪਤਾ ਨਹੀਂ ਕਿ ਮੇਰੀ ਇੰਟਰਵਿਊ ਹੋਣੀ ਹੈ, ਮੈਂ ਥੋੜਾ ਲਿਖ ਲੈਂਦੀ। ਤੁਹਾਨੂੰ ਹੁਣ ਟਾਈਮ ਮਿਲਦਾ ਤੇ ਤੁਸੀਂ ਆਪਣੇ ਨਾਨਕਿਆਂ ਦਾ, ਦਾਦਕਿਆਂ ਦਾ ਪਿੰਡ ਦੇਖਣਾ ਪਸੰਦ ਕਰਾਂਗੀ, ਪਸੰਦ ਜ਼ਰੂਰ ਕਰੋਗੇ? ਕਰਾਂਗੀ, ਹਾਂਜੀ। ਮੈਂ ਰਸਤੇ ਵਿੱਚ ਵੀ ਜਦੋਂ ਅਸੀਂ ਆ ਰਹੇ ਸੀ, ਬੋਰਡ ਲੱਗੇ, ਮੈਂ ਪੜ੍ਹਦੀ ਸੀ, ਜਿਹੜਾ ਇੰਗਲਿਸ਼ 'ਚ ਲਿਖਿਆ ਹੋਇਆ ਸੀ ਨਾ, ਇੰਨੇ ਕਿਲੋਮੀਟਰ ਸਿਆਲਕੋਟ ਹੈ, ਗੁਜਰਾਂਵਾਲਾ ਕਿਆ, ਉਹ ਮੈਂ ਦੇਖਦੀ ਆਈ, ਪੜ੍ਹਦੀ ਆਈ। ਉਦੋਂ ਵੀ ਮੈਂ ਉਸ ਟਾਈਮ ਮੈਨੂੰ ਬਹੁਤ ਸੀ ਕਿ ਹਾਂ ਇਹ ਮੇਰੇ ਮਤਲਬ ਕਿ ਨਾਨਕੇ ਦਾਦਕਿਆਂ ਦਾ ਪਰਿਵਾਰ ਹੈ ਜਾਂ ਕਿੱਦਾਂ ਵੀ। ਆਪਣੀ ਫੀਲਿੰਗ ਆ ਰਹੀ ਸੀ ਕਿ ਅੱਜ ਉਹ ਵੀ ਹੁੰਦੇ ਨਾਲ। ਹਾਂ, ਫੀਲਿੰਗ ਇਹ ਵੀ ਆ ਰਹੀ ਸੀ ਕਿ ਇਹ ਮੇਰੇ ਨਾਨਕੇ ਦਾਦਕਿਆਂ ਦਾ ਪਿੰਡ ਜਾ ਰਹੇ ਨੇ, ਮੇਰੀਆਂ ਅੱਖਾਂ ਤੋਂ ਓਝਲ ਹੋ ਰਹੇ ਨੇ। ਹਾਂਜੀ ਹਾਂਜੀ ਦਿਲ ਦੀ ਕਫੀਅਤ ਉਸ ਵਕਤ ਹਾਂਜੀ, ਥੋੜੀ ਨਾਜ਼ੁਕ ਸੀ। ਨਾਜ਼ੁਕ ਸੀ, ਥੋੜੀ ਨਾਜ਼ੁਕ ਸੀ, ਭਾਵੁਕ ਹੋ ਗਈ ਜਿੱਦਾਂ ਥੋੜ੍ਹੀ, ਭਾਵੁਕ ਹੋਏ। ਭਾਵੁਕ ਹੋ ਗਈ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਧੰਨਵਾਦ। ਬਾਬਾ ਜੀ ਕੀ ਹਾਲ ਜੇ ਤੁਹਾਡਾ? ਬਹੁਤ ਵਧੀਆ ਜੀ। ਠੀਕ ਹੈ ਜੀ। ਪਹਿਲੀ ਫੇਰੀ ਹੈ? ਨਹੀਂ ਜੀ, ਇਹ 7ਵੀਂ ਵਾਰ ਆਇਆ। 7ਵੀਂ ਵਾਰ ਆਏ ਜੇ? ਵਾਹ ਬਈ ਵਾਹ। 2007 ਚ ਆਏ ਸਾਂ, 9 ਚ ਆਏ ਸਾਂ, 12 ਚ ਆਏ ਆ। ਅੱਛਾ, ਹਾਂਜੀ, 14 ਚ ਆਏ ਆ, 16 ਚ ਆਏ ਆ, ਕੀ ਬਾਤ। 22 ਚ ਆਏ ਆ, ਹੁਣ ਫਿਰ 24 ਚ ਆਏ ਆ। ਕਿਉਂਕਿ ਗੱਲ ਇਹ ਹੈ ਵੀ ਸਾਡਾ ਦਿਲ ਇੱਥੇ, ਸਹੀ, ਕਿਉਂਕਿ ਸਾਡਾ ਦਿਲ ਇੱਥੇ ਤੇ ਗੁਰੂ ਦਾ ਜਨਮ ਸਥਾਨ ਇੱਥੇ। ਫਿਰ ਸਾਡੀ ਜ਼ਮੀਨ ਜਾਇਦਾਦਾਂ ਜਿਹਦੇ ਵਡੇਰਿਆਂ ਦਾ ਖੂਨ ਸਿੰਮਿਆ ਇੱਥੇ 12 ਪੜਦਿਆਂ, ਉਹ ਪਿਆਰ ਤੇ ਦੂਜਾ ਜੋ ਤੁਹਾਡਾ ਪਿਆਰ ਹੈ ਪਾਕਿਸਤਾਨ ਅਵਾਮ ਦਾ, ਪਾਕਿਸਤਾਨ ਦੇ ਮੁੱਖ ਅਦਾਰਿਆਂ ਦਾ, ਤੇ ਉਹ ਪਿਆਰ ਤਾਂ ਅਸੀਂ ਸ਼ਬਦਾਂ 'ਚ ਲਿਖ ਨਹੀਂ ਸਕਦੇ। ਕਿਉਂਕਿ ਸਾਨੂੰ ਇੰਨਾ ਪਿਆਰ ਮਿਲਦਾ ਹੈ ਤੇ ਤਾਂ ਅਸੀਂ ਵਾਰੀ ਇੱਥੇ ਆਉਂਦੇ ਹਾਂ, ਪਿਆਰ ਸਦਕਾ। ਕੀ ਹੈ? ਨਫ਼ਰਤਾਂ ਨੂੰ ਅਸੀਂ ਆਨੇ ਆ ਵੀ ਦੂਰ ਕਰੋ, ਬਿਲਕੁਲ, ਤੇ ਭਰਾਵਾਂ ਵਾਂਗੂ ਜੱਫੀਆਂ ਪਾ ਕੇ ਮਿਲੋ। ਭਰਾ ਹੀ ਹੁੰਦੇ ਆ, ਭਰਾਵਾਂ ਬਿਨਾਂ ਜਿਵੇਂ ਸ਼ਾਹ ਮੁਹੰਮਦ ਦਾ ਇੱਕ ਕਿਵੇਂ ਆਂਦੇ ਹੁੰਦੇ ਨਾ, ਹੁੰਦਾ ਭਰਾਵਾਂ ਬਾਅਦ ਕੰਡ ਨੰਗੀ। ਹਾਂਜੀ, ਇਸ ਕਰਕੇ ਜੀ ਭਰਾਵਾਂ ਤੋਂ ਬਿਨਾਂ ਕੰਡ ਨੰਗੀ ਹੁੰਦੀ ਹੈ, ਬਾਹਾਂ ਭਰਾਵਾਂ ਦੀਆਂ ਨਾਲ ਹੀ ਉੱਡਿਆ ਜਾਂਦਾ ਹੈ। ਭਰਾ ਸਾਡੇ ਖੰਭ ਨੇ, ਇਸ ਕਰਕੇ ਇਹਨਾਂ ਖੰਭਾਂ ਨੂੰ ਅਸੀਂ ਫੇਰ ਦੁਬਾਰਾ ਸੁਰਜੀਤ ਕਰਨ ਆਏ ਹਾਂ। ਸਹੀ। ਤੇ ਅੱਲਾਹ ਤਾਲਾ ਮਿਹਰ ਕਰੇ ਤੇ ਸਾਡੇ ਦੋਹਾਂ ਤਰ੍ਹਾਂ ਦਾ ਇਤਫਾਕ ਹੋ ਜਾਏ, ਤੇ ਸਾਡੀ ਜਿਹੜੀਆਂ ਮੁਕਾਮੀ ਸਰਕਾਰਾਂ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪ ਦਾ ਨਫ਼ਰਤ ਦਾ ਹਿੱਸਾ ਛੱਡ ਕੇ ਪਿਆਰ ਵੱਲ ਵਧਣ, ਕੌਮਾਂ ਇੱਕ ਦੂਜੇ ਨੂੰ ਮਿਲਣ। ਬਜ਼ੁਰਗ ਜਿਹੜੇ ਨੇ ਪੁਰਾਣੇ ਆਪਦੇ ਇਲਾਕਿਆਂ ਨੂੰ ਉਡੀਕਦੇ ਪਏ ਨੇ, ਤਰਸਦੇ ਪਏ ਨੇ,
ਉਹਨਾਂ ਵਾਸਤੇ ਦਰਵਾਜ਼ੇ ਖੁੱਲ੍ਹੇ ਕਰ ਦਿੱਤੇ ਜਾਣ ਕਿ ਉਹ ਆਪਦੀਆਂ ਦਿਲ ਦੀਆਂ ਜਿਹੜੀਆਂ ਛਾਵਾਂ ਨੇ ਪੂਰੀਆਂ ਕਰ ਲੈਣ, ਕਿਉਂਕਿ ਉਹ ਅੱਜ ਵੀ ਉਹਨਾਂ ਛਾਵਾਂ 'ਤੇ ਜਿਉਂਦੇ ਪਏ ਨੇ ਕਿ ਕਦੇ ਉਹ ਵੇਲਾ ਹੋਵੇ ਅਸੀਂ ਪੰਛੀ ਬਣ ਕੇ ਉਹਨਾਂ ਬਨੇਰਿਆਂ 'ਤੇ ਜਾ ਬੋਲੀਏ ਜਿੱਥੇ ਅਸੀਂ ਬਹਿੰਦੇ ਸਾਂ, ਜਿੱਥੇ ਅਸੀਂ ਆਪਦੀਆਂ ਧਰਤੀਆਂ ਆਬਾਦ ਕੀਤੀਆਂ ਤੇ ਆਪਦਾ ਜੀਵਨ ਬਤਾਇਆ। ਇਸ ਕਰਕੇ ਅੱਲਾਹ ਤਾਲਾ ਕੋਲੋਂ ਅਸੀਂ ਹਰ ਵੇਲੇ ਇਹੋ ਖੈਰ ਮੰਗਦੇ ਹਾਂ, ਇੱਧਰ ਦੇ ਪੱਛਮੀ ਪੰਜਾਬ ਦੇ ਵੀ ਤੇ ਚੜ੍ਹਦੇ ਪੰਜਾਬ ਦੇ। ਅੱਲਾਹ ਤਾਲਾ ਮਿਹਰ ਕਰੇ, ਸਾਡੀ ਇਹ ਦੁਆ ਜ਼ਰੂਰ ਕਬੂਲ ਹੋਵੇਗੀ। ਅੱਲਾਹ ਵੇਲੇ ਇਨਸ਼ਾਅੱਲਾ ਕਿਉਂ ਨਹੀਂ ਜੀ। ਇਹ ਕਿੱਡਾ ਸੋਹਣਾ ਮੈਸੇਜ ਹੈ ਜੀ, ਹੈ ਬੜੀ ਗੱਲ ਹੈ ਜੀ। ਇਹ ਬਿਲਕੁਲ ਜੀ, ਇਹ ਸਾਂਝਾ ਜਿਹੜੀਆਂ ਨੇ ਜੀ, ਹਾਂ ਇਹ बढ़ाਉਣ ਦੀ ਜ਼ਰੂਰਤ ਹੈ ਬਸ। ਹਾਂਜੀ, ਸਾਂਝਾ ਬਣਨਗੀਆਂ ਬਿਲਕੁਲ ਤੇ ਫੇਰ ਹੀ ਦੁਨੀਆ ਤੇ ਅਮਨ ਰਹੇਗਾ। ਹਾਂ ਦੇਖੋ ਜੀ, ਜਦੋਂ ਪਿਆਰ ਹੋਏਗਾ ਤਾਂ ਭਰਾ ਮਿਲਣਗੇ, ਦੁਸ਼ਮਣ ਵੀ ਮਿਲਣਗੇ। ਇਹ ਦੁਸ਼ਮਣੀ ਨਹੀਂ। ਹਾਂਜੀ, ਪਿਆਰ ਇੱਕ ਐਸੀ ਦਵਾਈ ਹੈ ਜਿਹੜੀ ਜੋੜਦੀ ਹੈ ਤੇ ਨਫ਼ਰਤ ਇੱਕ ਐਸੀ ਚੀਜ਼ ਆਗਣੀ ਹੈ ਜਿਹੜੀ ਤੋੜਦੀ ਹੈ। ਇਸ ਕਰਕੇ ਨਫ਼ਰਤ ਨੂੰ ਉਡਾ ਕੇ ਪਿਆਰ ਪੈਦਾ ਕਰੋ। ਸਾਰੇ ਅਸੀਂ ਇੱਕੋ ਹੀ ਹਾਂ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਪਰਮ ਨਾ ਭੁੱਲੋ ਭਾਈ, ਖਾਲਕ खल्क खल्क में खालक, रब रे सब नहीं जाई। माटी एक अनेक भांत कर, साजी साजन हारे, ना कुछ पोच मिट्टी के पांडे, ना कुछ पोच कुमारे। इको ही मिट्टी, इको ही कम्यार, सारे एक ही अल्लाह ताला ने ये भांडे घड़े ने। फिर वख किवें हो सकते ने, अलग किवें हो सकते ने, सारे च खून इको है। ठीक है, वख वख दरिया वगदे पे ने, कोई मुहम्मद साहब का दरिया वगदा है, कोई सिखां का दरिया वगदा है, कोई हिंदुआं का दरिया वगदा है, कोई ईसाइयां का दरिया वगदा है। जांदे सारे ही उस अल्लाह ताला दी गोश, सारे समुद्र च जांदे ने दरिया, ते ये सारे ही अल्लाह ताला मेहर करे। असी जे उन्होंने हुण बाबे नानक दी इको एक सिੱਖਿਆ ਸੀ भी ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ। ਇਸ ਕਰਕੇ ਆਪਣੇ ਭਰਾਵਾਂ ਦੀਆਂ ਬਾਹਾਂ ਫੜੋ ਤੇ ਨਾਲ ਰਲਾ ਕੇ ਚੱਲੋ ਜਿੱਧਰ ਵੀ ਜਾਣਾ ਹੈ, ਤਾਂ ਤੁਹਾਡਾ ਜਿਹੜਾ ਨਾ ਮਾਣ ਸਨਮਾਨ ਵਧੇਗਾ, ਘਟਣਾ ਨਹੀਂ ਜੀ। ਇਸ ਕਰਕੇ ਅੱਜ ਜਿਹੜਾ ਮਾਣ ਸਨਮਾਨ ਤੁਸੀਂ ਦਿੱਤਾ ਹੈ, ਇਹਦੇ ਨਾਲ ਤੁਹਾਡਾ ਵੀ ਮਾਣ ਵਧਿਆ ਤੇ ਸਾਡਾ ਵੀ ਮਾਣ ਵਧੇ। ਬਿਲਕੁਲ ਸਹੀ। बस अल्लाह ताला मेहर करे। शुक्रिया जी, बहुत बहुत शुक्रिया। अस्सलाम वालेकुम, मैं मीना अमानत, मैं रिपोर्टर यूज़ कर रही हूँ जी। आपका नाम क्या है? मेरा नाम हुसैन उपल। मुझे पता चला है कि बाबा जी के मेहमान आए हैं, तो इसी सिलसिले में मैं आज लाहौर आया। आपको इन सिख यात्री से मिलकर कैसा लगा? बड़ा अच्छा महसूस हो रहा है जी। हमारे पहले भी बुजुर्ग जो थे वो एक ही शहर के रहने वाले थे, एक ही इलाके में रहने वाले थे, इकट्ठे थे पंजाब दोनों। चले हम इनसे पूछ लेते हैं इनको कैसा लगा। जी आपका क्या नाम है? ਮੇਰਾ ਨਾਮ ਗਗਨਦੀਪ ਸਿੰਘ ਹੈ ਜੀ। ਅਸੀਂ ਚਮਕੌਰ ਸਾਹਿਬ ਤੋਂ ਆਏ ਆ, ਚੜ੍ਹਦੇ ਪੰਜਾਬ ਤੋਂ, ਤੇ ਇੱਥੇ ਆ ਕੇ ਸਾਨੂੰ ਆਪਣੀਆਂ ਪੁਰਾਣੀਆਂ ਯਾਦਾਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ ਉਹ ਦੇਖਣ ਨੂੰ ਮਿਲੀਆਂ, ਤੇ ਇੱਥੋਂ ਦੇ ਲੋਕਾਂ ਦਾ ਪਿਆਰ ਬਹੁਤ ਵਧੀਆ ਲੱਗਿਆ। ਧੰਨਵਾਦ ਤੁਹਾਡਾ। जी आपका क्या नाम है? ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ। कहाँ से आए हैं आप? ਇਹ ਪੰਜਾਬ ਤੋਂ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਆਏ ਜੀ। आपका गाँव का नाम क्या है? मेरे गांव का नाम मनसूहा कला है जी। चमकौर इधर आके साहब कैसा लगा आपको? इधर आके बहुत प्यार मिला जी आप लोगों से। आपको पाकिस्तानी कैसे लगे? बड़े अच्छे लगे जी, पाकिस्तान कैसा लगा? बड़ा अच्छा लगा। थैंक यू सो मच। अस्सलाम वालेकुम, क्या नाम है आपका? बलजीत कौर। माशाल्लाह, नाम अच्छा। कैसा लगा आपको पाकिस्तान आके? बहुत बढ़िया। अस्सलाम वालेकुम, क्या नाम है आपका? जिंदर कौर। कहाँ से आए आप? आपका मतलब जिला क्या है? रूपनगर रोपड़। तो आपको ननकाना में रह के कैसा फील हुआ? बहुत बढ़िया लगे, बहुत अच्छा लगा। अस्सलाम वालेकुम, क्या नाम है आपका? चरणजीत कौर। आपको ननकाना में रह के कैसा फील बहुत हुआ? बहुत ज़्यादा अच्छा, आपको लाहौर की धरती कैसी लगी? बहुत ज़्यादा, बहुत प्यार करते हैं। अस्सलाम वालेकुम, सवारन सिंह जी, कहाँ से आए आप? रोपड़ जिला जी, रूपनगर। आपको हमारा इधर पाकिस्तान कैसा लगा? बहुत अच्छा लगा जी, बहुत प्रेम मिला सानू। जी बहुत मेहरबानी। अस्सलाम वालेकुम, क्या नाम है आपका? अवतार सिंह। आपको हमारे इधर लाहौर आके कैसा फील हुआ? बहुत अच्छा लगा जी। आइंदा आपकी ख्वाहिश है दोबारा इधर आने की? बहुत। वो आप क्यों ख्वाहिश रखते हैं इधर आने की? प्यार बहुत मिलता है आके सानू, इज्जत मान बहुत है जी। चलो बहुत मेहरबानी। ਗੁਰੂਆਂ ਦੇ ਦਰਸ਼ਨ ਕਰਨ ਆਏ ਆ, ਗੁਰੂਆਂ ਦੇ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਗਏ। ਸਾਨੂੰ ਇੱਥੇ ਦੇ ਲੋਕਾਂ ਦੇ ਬਹੁਤ ਜ਼ਿਆਦਾ ਸਾਥ ਮਿਲਿਆ, सहयोग मिला, जी बहुत बहुत प्यार मिला। मेहरबानी है। तो आपका बस प्यार है हमारे साथ, अल्लाह पाक ये सलामत रखे। बहुत बहुत शुक्रिया।